ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ नीलम कौर ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 17 ਅਕਤੂਬਰ 2014 ਪਹਿਲੀ ਇਕੱਤਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਦੇਖੋ, ਇਸ ਵੇਲੇ ਹਾਲਾਂਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅੱਡ-ਅੱਡ ਵਿਸ਼ੇ ਜਾਂ ਅੱਡ-ਅੱਡ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਬਾਰੇ ਅਸੀਂ ਜਿਹੜੀ ਦੁਨੀਆ ਦੀਆਂ ਅੱਡ-ਅੱਡ ਪਬਲੀਕੇਸ਼ਨਸ ਆ ਉਹਨਾਂ ਨੂੰ ਵੀ ਸਾਹਮਣੇ ਲਿਆਈਏ। ਪਰ ਅੱਜ ਕੱਲ੍ਹ ਇੰਨਾ ਕੁ ਹਿੰਦੂਤਵਾ ਦਾ ਬੋਲਬਾਲਾ ਹੈ ਔਰ ਇੰਨੀਆਂ ਕੁ ਬਿੱਲੀਆਂ ਥੈਲੇ ਤੋਂ ਬਾਹਰ ਨਿਕਲ ਰਹੀਆਂ ਨੇ ਜਿਹੜੀਆਂ ਪਹਿਲਾਂ ਲੁਕ ਲੱਗ ਕੇ ਬੈਠੀਆਂ ਸੀ ਕਿ ਮੁੜ ਘਿੜ ਕੇ ਗੱਲ ਫਿਰ ਉੱਧਰ ਨੂੰ ਹੀ ਚਲੀ ਜਾਂਦੀ ਹੈ। ਹਾਲਾਂ ਕਈ ਵਾਰ ਕੁਛ ਚੀਜ਼ਾਂ ਰਿਪੀਟ ਵੀ ਲੱਗਦੀਆਂ ਹੋਣਗੀਆਂ, ਪਰ ਇਹ ਅੰਦਾਜ਼ਾ ਨਹੀਂ ਸੀ ਜਿਹੜੇ ਮੋਦੀ ਜਾਂ RSS ਦੇ ਵਰਸਟ ਕ੍ਰਿਟਿਕ ਜਾਂ ਆਲੋਚਕ ਵੀ ਰਹੇ ਨੇ ਉਹਨਾਂ ਨੂੰ ਵੀ ਲੱਗਦਾ ਸੀ ਕਿ 5 ਸਾਲ ਦਾ ਸਮਾਂ ਜਿਹੜਾ ਹੈ ਉਹਦੇ 'ਚ ਉਹ ਆਪਣਾ ਕੰਮ ਪੂਰਾ ਕਰਨਗੇ ਟੂਵਰਡਸ ਦਾ ਐਂਡ ਜਾ ਕੇ। ਪਹਿਲੇ 2-2.5 ਸਾਲ ਇੱਕ ਡਿਫਰੈਂਟ ਕਿਸਮ ਦੇ ਹੋਣਗੇ ਜੀ, ਪਰ ਜਿਸ ਤੇਜ਼ੀ ਨਾਲ RSS ਉਹਨਾਂ ਦੀਆਂ ਜਿਹੜੀਆਂ ਸਹਿਯੋਗੀ ਜਾਂ ਉਹਨਾਂ ਦੀਆਂ ਧੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ, ਕਿਉਂਕਿ ਇਹਨਾਂ ਦੀ ਸਭ ਦੀ ਮਾਂ ਹੈ RSS, ਉਹ ਬਜਰੰਗ ਦਲ ਹੋਏ, ਸ਼ਿਵ ਸੈਨਾ ਹੋਏ ਔਰ ਦੂਸਰੀਆਂ ਜਿਹੜੀਆਂ ਕੋਈ ਜਾਗ੍ਰਿਤੀ, ਕੋਈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਕੋਈ ਮਜ਼ਦੂਰ ਸੰਘ, ਕੋਈ ਟਰਾਈਬਲਸ ਦੇ ਵਿੱਚ ਜਿਹੜੇ ਗਰੁੱਪ ਨੇ, ਸ਼ਿਵ ਸੈਨਾ ਮਹਾਰਾਸ਼ਟਰ ਵਾਲੇ ਨਹੀਂ, ਪੰਜਾਬ ਔਰ ਦੂਸਰੀਆਂ ਬ੍ਰਾਂਚਾਂ ਉਹ ਐਲੀਜੈਂਸ RSS ਨੂੰ ਉਹ ਕਰਦੀਆਂ ਨੇ ਜੀ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਇਹਨਾਂ ਦੇ ਨਾਲ ਨਾਲ ਜਿਸ ਤੇਜ਼ੀ ਨਾਲ ਇਹਨਾਂ ਦੇ ਜਿਹੜੇ ਇਕੋਨੋਮਿਸਟ, ਇਹਨਾਂ ਦੇ ਚਿੰਤਕ ਅੱਡ-ਅੱਡ ਪਹਿਰਾਵੇ ਪਹਿਨ ਕੇ ਅੱਡ-ਅੱਡ ਥਾਵਾਂ 'ਤੇ ਬੈਠੇ ਸੀ, ਪੱਤਰਕਾਰ, ਮੀਡੀਆ ਪੀਪਲ, ਉਹ ਸਾਰੇ ਹੀ ਬਾਹਰ ਨਿਕਲ ਆਏ ਨੇ। ਔਰ ਇਸ ਵੇਲੇ ਤੁਹਾਨੂੰ ਕਿਤੇ ਵੀ ਇਹਨਾਂ ਦੀ ਗੱਲ ਤੋਂ ਬਿਨਾਂ ਹੋਰ ਕੋਈ ਗੱਲ ਨਜ਼ਰ ਹੀ ਨਹੀਂ ਆਉਂਦੀ ਹੈ। ਔਰ ਅਸੀਂ ਅੱਜ ਹੀ ਦੇਖ, ਹੁਣ ਈਵਨ BBC ਦੀ ਹਿੰਦੀ ਸਰਵਿਸ ਵਰਗੇ ਜਿਹੜੇ ਰਿਲੇਟਿਵਲੀ ਜਿਨ੍ਹਾਂ ਨੂੰ ਅਸੀਂ ਐਡਮਾਇਰ ਵੀ ਕਰਦੇ ਹਾਂ ਕਿਉਂਕਿ ਉਹਨਾਂ ਦੇ ਕਈ ਸਟੈਂਸ ਨਿਊਟਰਲ ਹੁੰਦੇ ਨੇ, ਉਹਨਾਂ ਦੇ ਈਵਨ ਜਿਹੜੇ ਮੁਸਲਿਮ ਜਰਨਲਿਸਟ ਨੇ, ਕਿਉਂਕਿ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਨਾ ਤੋਂ ਕੁਰੈਸ਼ੀ ਹੈ, ਦੂਸਰੇ ਨੇ, ਉਹਨਾਂ ਨੂੰ ਵੀ ਉਹਨਾਂ ਦੀ ਮੈਨੇਜਮੈਂਟ ਨੇ ਟਾਸਕ ਦਿੱਤੀਆਂ ਕਿ ਜੀ ਦੱਸੋ RSS ਸਾਊਥ ਇੰਡੀਆ 'ਚ ਕਿਵੇਂ ਫੈਲ ਰਿਹਾ, ਤਮਿਲਨਾਡੂ 'ਚ ਕਿਵੇਂ ਹੈ, ਕੇਰਲਾ 'ਚ ਕਿਵੇਂ ਹੈ। ਔਰ BBC ਨੇ ਇੱਕ ਪੂਰੀ ਸੀਰੀਜ਼ RSS ਨੂੰ ਪਹਿਲਾਂ ਕਿਸੇ ਹੱਦ ਤੱਕ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਰਹੇ ਨੇ ਕਿ ਨਹੀਂ ਜਿੰਨਾ ਉਹਨਾਂ ਬਾਰੇ ਨੈਗੇਟਿਵ ਹੈ ਵੈਸੇ ਨਹੀਂ ਹੈ। ਫਿਰ ਉਹ ਦੱਸ ਰਹੇ ਨੇ ਜੀ ਉਹ ਤਾਂ ਕਿਵੇਂ ਸਮਾਜ ਸੇਵੀ ਰੂਪ ਦੇ ਵਿੱਚ ਬੈਠੇ ਨੇ। ਔਰ ਉਹਨਾਂ ਦੀਆਂ ਪਰਸੋਂ ਚੌਥ ਸੀਰੀਜ਼ ਤਮਿਲਨਾਡੂ ਦੇ ਉੱਤੇ ਸੀ ਕਿ ਜੀ ਤਮਿਲਨਾਡੂ 'ਚ ਉਹਨਾਂ ਦੀਆਂ 18,000 ਬ੍ਰਾਂਚਾਂ ਬਣ ਗਈਆਂ ਨੇ ਔਰ IT ਪ੍ਰੋਫੈਸ਼ਨਲਸ ਤੋਂ ਲੈ ਕੇ ਦੂਸਰੇ ਜਿਹੜੇ ਨੇ ਉਹ ਕਹਿੰਦੇ ਨੇ ਜੀ ਹਰ ਰੋਜ਼ 20 ਨਵੇਂ ਮੈਂਬਰ ਜਿਹੜੇ ਨੇ ਉਹ ਰਜਿਸਟਰ ਹੋ ਰਹੇ ਨੇ। ਕੇਰਲਾ ਦੇ ਹਵਾਲੇ ਨਾਲ ਵੀ ਇਸ ਕਿਸਮ ਦੀਆਂ ਗੱਲਾਂ ਨੇ। ਸੋ ਇਹ ਸਾਰਾ ਪਾਰਟ ਚੱਲ ਰਿਹਾ ਹੈ। ਅੱਜ ਹੀ RSS ਦੇ ਜਨਰਲ ਸੈਕਟਰੀ ਨੇ ਕਿਹਾ ਕਿ ਜੀ ਅਸੀਂ ਮੋਦੀ ਸਰਕਾਰ ਨੂੰ ਇਹ ਆਦੇਸ਼ ਦੇ ਦਿੱਤਾ ਕਿ ਜਦੋਂ ਤੱਕ ਇਹਨਾਂ ਦੀ ਟਰਮ ਮੁੱਕਣੀ ਹੈ 2019 'ਚ, ਇਹ ਜਿਹੜਾ ਉੱਥੇ ਅਯੁੱਧਿਆ ਮੰਦਰ ਜਿਹੜਾ ਉਸ ਦੀ ਸਥਾਪਨਾ ਹੋਣੀ ਚਾਹੀਦੀ। ਔਰ ਇੱਕ ਪਾਸੇ ਉਹਦੀ ਸਟੇਟਮੈਂਟ ਲੱਗ ਰਹੀ ਹੈ, ਨਾਲ ਹੀ ਮੈਂ BBC ਦੀ ਸਟੋਰੀ ਦੇਖ ਰਿਹਾ ਸੀ, ਉਹਨਾਂ ਨੇ ਇੰਟਰਵਿਊ ਕੀਤਾ ਹੋਇਆ ਹੈ ਜਿਹੜਾ ਬੰਦਾ ਇਸਲਾਮਿਕ ਆਰਗੇਨਾਈਜੇਸ਼ਨ ਦਾ ਇਸ ਕੇਸ ਨੂੰ ਸੁਪਰੀਮ ਕੋਰਟ 'ਚ ਲੈ ਕੇ ਗਿਆ ਕਿਉਂਕਿ ਹਾਈ ਕੋਰਟ ਦਾ ਫੈਸਲਾ ਡਿਵਾਈਡਡ ਜਿਹਾ ਫੈਸਲਾ ਸੀ, ਨਾ ਇੱਧਰ ਦਾ ਸੀ ਨਾ ਉੱਧਰ ਦਾ ਸੀ। ਉਹਦੀ ਅਪੀਲ ਕੀਤੀ ਹੋਈ ਦੋਨਾਂ ਧਿਰਾਂ ਨੇ ਕੀਤੀ ਹੋਈ ਹੈ, ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਦੂਜੇ ਨੇ ਵੀ। ਔਰ ਜਿਹੜਾ ਮੁਸਲਮਾਨ ਉਸ ਨੂੰ ਲੈ ਕੇ ਗਿਆ ਮੁਸਲਮਾਨ ਸੰਸਥਾ ਦਾ, ਉਹਦੀ ਉਮਰ 92 ਸਾਲ ਹੈ। ਹੁਣ ਉਹਦੀ ਅੱਜ ਮੈਂ ਸਟੇਟਮੈਂਟ ਦੇਖ ਰਿਹਾ ਸੀ, ਉਹ ਕਹਿ ਰਿਹਾ ਜੀ ਕੋਈ ਗੱਲ ਨਹੀਂ ਹੈ ਕਿ ਇੱਥੇ ਬਣ ਜਾਏ ਉੱਥੇ ਬਣ ਜਾਏ, ਕਿਸੇ ਹੋਰ ਥਾਂ ਵੀ ਹੋ ਸਕਦਾ ਹੈ, ਅਸੀਂ ਸ਼ਾਂਤੀ ਚਾਹੁੰਦੇ ਹਾਂ। ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਫੈਲੋ ਮੁਸਲਿਮ ਆਰਗੇਨਾਈਜੇਸ਼ਨਸ 2-3 ਉਹਨਾਂ ਦੀਆਂ ਇਸ ਕਿਸਮ ਦੀਆਂ ਸਟੇਟਮੈਂਟਾਂ ਲੱਗ ਰਹੀਆਂ ਨੇ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਵੀ ਪੁਲਿਸ ਦੇ ਦਬਾਅ ਥੱਲੇ ਔਰ ਦੂਸਰੇ ਕੋਈ ਟੈਕਸ ਦਾ ਡਰ, ਕੋਈ ਹੋਰ ਗੁੰਡਿਆਂ ਦਾ ਡਰ ਦੇ ਕੇ ਉਹ ਸਾਇਲੈਂਸ ਕਰਵਾ ਰਹੇ ਨੇ। ਇੱਧਰੋਂ RSS ਦਾ ਸੈਕਟਰੀ ਕਹਿ ਰਿਹਾ ਜੀ ਅਸੀਂ ਉਹ ਤਾਂ ਬਣਾਉਣਾ ਹੀ ਹੈ ਔਰ ਬਿਲਕੁਲ ਠੀਕ ਬਣੇਗਾ, ਬਹੁਤ ਭਵਯ ਮੰਦਿਰ ਬਣੇਗਾ ਜੋ ਉਹਨਾਂ ਦਾ। ਸੋ ਇਹ ਇੱਕ ਪਾਸਾ ਚੱਲ ਰਿਹਾ। ਹੁਣ ਇਹਨਾਂ ਦਾ ਇੱਕ ਆਈਡੀਆਲੋਗ ਜਿਹੜਾ ਕਿ ਸਾਊਥ ਇੰਡੀਆ ਨੇ, ਤਮਿਲ ਹੈ ਪੱਕਾ, ਸੁਬਰਾਮਨੀਅਮ ਸਵਾਮੀ, ਔਰ ਜਿਨ੍ਹਾਂ ਜ਼ਮਾਨਿਆਂ 'ਚ ਉਹ ਐਮਰਜੈਂਸੀ ਦੇ ਵੇਲੇ RSS ਫਿਰ ਛੱਡ ਗਿਆ, ਮਿਨਿਸਟਰ ਵੀ ਰਿਹਾ, ਹਾਰਵਰਡ ਦੇ ਵਿੱਚ ਪ੍ਰੋਫੈਸਰ ਆ ਕੇ ਪੜ੍ਹਾਉਂਦਾ ਸੀ ਸਮਰ ਕੋਰਸ। ਇੱਥੇ ਵੀ ਉਹਨੇ ਬਿਆਨ ਜਿਹਾ ਆਪਣਾ ਇੱਕ ਆਰਟੀਕਲ ਲਿਖਿਆ ਉਹਨੇ ਇੰਡੀਆ 'ਚ ਕਿ ਜੀ ਆਹ 300 ਮਸੀਤਾਂ ਜਿਹੜੀਆਂ ਨੇ, ਜਿਹੜੀਆਂ ਮੰਦਰਾਂ ਦੇ ਉੱਤੇ ਬਣੀਆਂ ਹੋਈਆਂ ਭਾਰਤ 'ਚ, ਸਾਡੇ ਹਵਾਲੇ ਕਰ ਦਿੱਤੀਆਂ ਜਾਣ
ਜੇ ਮੁਸਲਮਾਨ ਇਵੇਂ ਨਹੀਂ ਕਰਦੇ ਤਾਂ ਉਹਨਾਂ ਨੂੰ ਡੀਫਰੈਂਚਾਈਜ਼ ਕਰ ਦਿੱਤਾ ਜਾਏ, ਵੀ ਉਹਨਾਂ ਦਾ ਵੋਟ ਦਾ ਹੱਕ ਖੋਹ ਲਿਆ ਜਾਏ ਜੀ। ਸੋ ਉਸ ਮੁੱਦੇ ਤੇ ਹਾਰਵਰਡ ਦੀਆਂ ਸਟੂਡੈਂਟ ਬਾਡੀਜ਼ ਔਰ ਪ੍ਰੋਫੈਸਰਸ ਉਹਨਾਂ ਨੇ ਕਾਫੀ ਪ੍ਰੈਸ਼ਰ ਬਿਲਟ ਕੀਤਾ, ਹੁਣ ਉੱਥੋਂ ਤਾਂ ਪੜ੍ਹਾਉਣੋਂ ਹਟ ਗਿਆ। ਫਿਰ ਉਹਨੂੰ ਸਿੱਖ ਚੈਨਲ ਵੀ ਇੱਥੋਂ ਦੇ ਚੁੱਕੀ ਫਿਰਦੇ ਰਹੇ ਕਿ ਜੀ ਉਹਨੇ ਜੀ ਭਿੰਡਰਾਂਵਾਲਿਆਂ ਦੀ ਬੜੀ ਤਾਰੀਫ ਕੀਤੀ ਹੈ, ਉਹਨੇ ਆਪਣੇ ਢੰਗ ਨਾਲ ਉਹਨਾਂ ਨੂੰ ਜਿਹੜਾ ਐਂਟਾਈ ਕਮਿਊਨਿਸਟ ਵੀ ਸਾਬਤ ਕੀਤਾ। ਔਰ ਕਿਉਂਕਿ ਇੰਦਰਾ ਗਾਂਧੀ ਨਹਿਰੂ ਪਰਿਵਾਰ ਨੂੰ ਤਾਂ ਹਿੰਦੂਤਵ ਵੀ ਪਹਿਲੇ ਦਿਨ ਤੋਂ ਹਨਾ ਵਰਤਦੇ ਰਹੇ। ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਅਵਤਾਰ ਬਣਾ ਕੇ 71 ਦੇ ਜਦੋਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਉਹਦੇ ਤੋਂ ਬਾਅਦ ਉਹ ਤੋਂ ਸਿੱਖਾਂ ਨੂੰ ਮਰਵਾਇਆ। ਜੂਨ 84 ਵੇਲੇ ਸਾਰੇ ਉਹਦੀ ਬੈਕ ਕਰ ਰਹੇ ਸੀ। ਪਰ ਕੁੱਲ ਮਿਲਾ ਕੇ ਇਹਨਾਂ ਨੂੰ ਇਹ ਹਮੇਸ਼ਾ ਹੀ RSS ਦੀ ਬੇਸਿਕ ਵਿਚਾਰਧਾਰਾ 'ਚ ਹੈ ਕਿ ਜਿਹੜਾ ਨਹਿਰੂ ਟੱਬਰ ਹੈ ਜਾਂ ਇਸ ਦੀ ਕੰਟੀਨਿਊਟੀ ਹੈ, ਇਹ ਹਿੰਦੂਤਵਾ ਲਈ ਖਤਰਾ ਹੈ। ਉਹਨਾਂ ਦੇ ਆਪਣੇ ਰੀਜ਼ਨ ਸੀ, ਇਸ ਲਈ ਨਹੀਂ। ਹਾਲਾਂਕਿ ਜਿੰਨਾ ਕੁ ਨਹਿਰੂ ਸਿੱਖਾਂ ਦੇ ਮਾਮਲੇ 'ਚ ਫਿਰਕੂ ਸੀ, ਉਹਨਾਂ ਸ਼ਾਇਦ ਹੀ ਕੋਈ ਹੋਰ ਪਹਿਲੇ ਪੀਰੀਅਡ 'ਚ ਹੋਇਆ ਹੋਇਆ 1950 ਜਦੋਂ ਬਹੁਤ ਸਾਰੇ ਸਾਊਥ ਇੰਡੀਅਨਸ ਨੂੰ ਤਾਂ ਪਤਾ ਵੀ ਨਹੀਂ ਸੀ ਸਿੱਖਾਂ ਦਾ। ਸਾਊਥ ਇੰਡੀਅਨਸ ਦਾ ਇੱਕ ਸਟੇਜ ਦੇ ਉੱਤੇ ਸਿੱਖਾਂ ਪ੍ਰਤੀ ਕੋਈ ਨੈਗੇਟਿਵ ਹੀ ਨਹੀਂ ਸੀ, ਪੋਜ਼ਿਟਿਵ ਵੀ ਨਹੀਂ ਸੀ, ਕਿਉਂਕਿ ਸਾਰੇ ਨਾਰਥ ਇੰਡੀਅਨਸ ਨੂੰ ਨਫ਼ਰਤ ਕਰਦੇ ਸੀ ਔਰ ਉਹਨਾਂ ਨੂੰ ਲੱਗਦਾ ਸੀ ਵੀ ਇਹ ਸਾਡੀ ਜਿਹੜੀ ਤਾਮਿਲ ਕਲਚਰ ਹੈ ਔਰ ਸਾਡੀ ਲੈਂਗੁਏਜ ਹੈ ਉਹਦੇ ਤੇ ਨਾਰਥ ਇੰਡੀਅਨ ਡੋਮੀਨੇਟ ਕਰ ਰਹੇ ਨੇ। ਪਰ ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ ਫਿਰ ਬਦਲ ਗਈਆਂ ਇਕੁਏਸ਼ਨਸ। ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਹੁਣ ਤਾਂ ਬਹੁਤ ਸਾਰੀਆਂ ਉਹਨਾਂ ਦੀਆਂ ਸੈਂਟਰਲ ਉਹ ਸਾਇੰਸ ਰਿਲੇਟਡ ਹੋਣ, ਉਹ IT ਰਿਲੇਟਡ ਹੋਣ, ਉਹ ਇਹਨਾਂ ਦੇ ਥਿੰਕ ਟੈਂਕ ਹੋਣ, ਉਹਦੇ 'ਚ ਸਾਊਥ ਇੰਡੀਅਨ ਬੈਠੇ ਨੇ ਔਰ ਪੱਕੇ ਹਿੰਦੂ ਨੈਸ਼ਨਲਿਸਟ ਜਿਹੜੇ ਨੇ ਉਹ ਬਣੇ ਹੋਏ ਨੇ। ਸੋ ਇਹ ਸੁਬਰਾਮਨੀਅਮ ਸਵਾਮੀ ਤਮਿਲਨਾਡੂ ਦਾ ਪੱਕਾ ਹਿੰਦੂ ਨੈਸ਼ਨਲਿਸਟ। ਕਦੀ ਕਦਾਈ ਸਿੱਖ ਜਿਵੇਂ ਭਰਮ ਜਾਂਦੇ ਨੇ, ਰਾਮ ਜੇਠ ਮਲਾਨੀ ਕੋਈ ਜਿਹੜੀਆਂ 2 ਗੱਲਾਂ ਨਰਮ ਕਹਿ ਦਿੰਦਾ ਸੀ ਉਹਨੂੰ ਸਿਰ ਤੇ ਚੁੱਕੀ ਫਿਰਦੇ ਸੀ। IK ਗੁਜਰਾਲ ਉਹਦੇ ਨਾਲ ਵੀ ਇਹੀ ਰਵੱਈਆ ਸੀ। ਕੁਲਦੀਪ ਨਈਅਰ, ਇਹਨਾਂ ਤਿੰਨਾਂ ਨੂੰ ਹੀ IK ਗੁਜਰਾਲ, ਕੁਲਦੀਪ ਨਈਅਰ ਔਰ ਰਾਮ ਜੇਠ ਮਲਾਨੀ ਨੂੰ ਮੈਂ ਘਾਹ ਦੇ ਸੱਪ ਕਹਿੰਦਾ ਔਰ ਕਿਹਾ ਵੀ ਹੈ, ਲਿਖਿਆ ਵੀ ਹੈ। ਮੈਂ ਕਿਹਾ ਉਹ ਦੂਜਾ ਤਾਂ ਪਤਾ ਹੁੰਦਾ ਹੈ ਖੜਪਾ ਬੈਠਾ ਉਹਨੇ ਡੰਗ ਮਾਰਨਾ, ਇਹ ਅਸਲੀ ਖਤਰਨਾਕ ਨੇ। ਔਰ ਹੁਣ ਕੁਲਦੀਪ ਨਈਅਰ ਦਾ ਵੀ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਕਿ ਜੀ ਬਾਦਲ ਨੇ ਇਹ ਬਲੈਕ ਲਿਸਟਾਂ ਦਾ ਇਸ਼ੂ ਚੁੱਕਿਆ, ਇਹ ਐਵੇਂ ਪੁਰਾਣਾ ਇਹਨੂੰ ਛਾਲਣ ਦੀ ਲੋੜ ਨਹੀਂ ਹੈ, ਇਹ ਸਭ ਪੰਜਾਬੀਅਤ, ਅਸੀਂ ਹਿੰਦੂ ਸਿੱਖ ਇਹ ਦੇਖੀਏ ਸਭ ਭਰਾ ਭਰਾ ਔਰ ਇਹ ਉਹ ਆਪਣਾ ਉਹਨੇ ਐਕਸਪੀਰੀਅੰਸ ਦਿੱਤਾ। ਜੀ ਮੈਂ ਹਾਈ ਕਮਿਸ਼ਨਰ ਸੀ UK ਦਾ, ਸਿੱਖਾਂ ਨੂੰ ਮੂਰਲੇ ਗੇਟ ਤੋਂ ਨਹੀਂ ਸੀ ਆਉਣ ਦਿੰਦੇ, ਪਿਛਲੇ ਤੋਂ ਸੀ, ਮੈਂ ਜਾ ਕੇ ਖੁਲਾਇਆ। ਸੈਕਟਰੀਆਂ ਨੇ ਜਿਹੜੇ ਸੀ ਸਾਰੇ ਉੱਥੇ ਐਮਬੈਸੀ 'ਚ ਮੈਨੂੰ ਕਿਹਾ ਜੀ ਕੱਲ੍ਹ ਨੂੰ ਕੋਈ ਘਟਨਾ ਹੋ ਗਈ ਇਹ ਜ਼ਿੰਮੇਵਾਰ ਹੋਏਗਾ। ਇੰਨੀ ਸਿੱਖਾਂ ਬਾਰੇ ਨਫ਼ਰਤ ਸੀ। ਪਰ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਜਿਹੜਾ ਕੁਲਦੀਪ ਨਈਅਰ ਜਿਹਨੂੰ ਇੱਕ ਪਾਸੇ ਵੇਚ ਰਹੇ ਨੇ ਕਿ ਜੀ ਬੜਾ ਸੈਕੂਲਰ ਔਰ ਬੜਾ ਦੂਜਾ, ਉਹਦੇ ਪਿਛਲਾ ਪੱਕਾ ਜਿਹੜਾ ਹਿੰਦੂ ਨੈਸ਼ਨਲਿਸਟ ਹੈ। ਕਿਉਂਕਿ ਤਾਂ ਬਾਦਲ ਦੀ ਬਹੁਤ ਤਾਰੀਫ, ਜਦੋਂ ਬਾਕੀ ਸਿੱਖਾਂ ਨੂੰ ਕੁੱਟਣਾ ਹੁੰਦਾ ਸੀ ਤਾਂ ਬਾਦਲ ਦੀ ਤਾਰੀਫ ਕਰਦਾ ਸੀ ਕਿ ਜੀ ਇਹ ਬਹੁਤ ਸੈਕੂਲਰ ਔਰ ਓਪਨ ਔਰ ਇਹੀ ਰਸਤਾ ਹੈ। ਹੁਣ ਜੇ ਬਾਦਲ ਆਪਣਾ ਥੋੜ੍ਹਾ ਬਹੁਤ ਵੀ ਸਪੇਸ ਚਾਹੁੰਦਾ ਹੈ ਸਿੱਖਾਂ ਦੇ ਵਿੱਚ, ਉਹਨੂੰ ਲੱਗਦਾ ਹੈ ਕਿ ਵੀ ਅਲਟੀਮੇਟਲੀ ਉੱਥੋਂ ਜੁੱਤੀਆਂ ਪੈ ਰਹੀਆਂ ਨੇ, ਵਾਪਸ ਆਪਣੇ ਘਰ ਮੁੜਨਾ ਪੈਣਾ, ਕੱਟੇ ਦੀ ਪੂੰਛ ਫੜ ਕੇ ਮੁੜੋ ਜੀ। ਉਹ ਜਿਹੜਾ ਬਲੈਕ ਲਿਸਟਾਂ ਦਾ ਜੋ ਦੂਜਾ ਉਹ ਤਾਂ ਕੱਟੇ ਦੀ ਪੂੰਛ ਫੜ ਕੇ ਘਰ ਆਉਣ ਵਾਲੀ ਗੱਲ ਹੈ ਨਾ, ਉਹ ਅਦਰਵਾਈਜ਼ ਨਹੀਂ ਹੈ ਕਿ ਉਹ ਕੋਈ ਬਦਲ ਰਿਹਾ, ਲੇਕਿਨ ਉਹ ਵੀ ਉਹਨਾਂ ਨੂੰ ਚੁੱਭਦਾ। ਪਰ ਜਿਸ ਸੁਬਰਾਮਨੀਅਮ ਸਵਾਮੀ ਦੀ ਮੈਂ ਗੱਲ ਕਰ ਰਿਹਾ ਜਿਹੜਾ ਬੜਾ ਆਪਣੇ ਇੰਟਰਵਿਊਜ਼ ਕਰਕੇ ਚਰਚਾ 'ਚ ਰਿਹਾ, ਉਸ ਦੀਆਂ 2 ਲਿਖਤਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ। ਇੱਕ ਤਾਂ ਉਸ ਨੇ ਇਹ ਵੈਲ ਪੁੱਟ ਕਨਫੈਸ਼ਨ ਰਿਸੀਵਡ ਵਾਇਆ ਈਮੇਲ, ਇਹ ਉਹਨੇ ਈਮੇਲ ਕੀਤੀ ਹੈ, ਉਹ ਮੈਂ ਬਾਅਦ 'ਚ ਕਰਾਂਗਾ। ਪਰ ਅੱਜ ਜਾਂ ਕੱਲ੍ਹ ਦਾ ਹਨ October 17 ਡੇਟ ਹੈ, ਲਖਨਊ ਡੇਟਲਾਈਨ ਦੀ ਖਬਰ ਟਾਈਮਜ਼ ਆਫ ਇੰਡੀਆ 'ਚ ਲੱਗੀ ਹੈ ਔਰ ਉਹਦਾ ਹੈਡਿੰਗ ਹੈ ਆਲ ਇੰਡੀਅਨਸ ਆਰ ਹਿੰਦੂਜ਼ ਕਲਚਰਲੀ ਐਂਡ ਸਾਇੰਟੀਫਿਕਲੀ ਸੇਜ਼ ਸਵਾਮੀ। ਕਿ ਸਵਾਮੀ ਇਹ ਕਹਿੰਦਾ ਹੈ ਕਿ ਸਾਰੇ ਜਿਹੜੇ ਹਿੰਦੁਸਤਾਨੀ ਨੇ, ਭਾਰਤੀ ਨੇ, ਉਹ ਹਿੰਦੂ ਨੇ ਕਲਚਰਲੀ ਵੀ, ਸੱਭਿਆਚਾਰਕ। ਕਿਉਂਕਿ ਹੁਣ ਤੱਕ ਜਿਹੜਾ RSS ਦਾ ਸਟੈਂਡ ਹੈ ਉਹ ਕਲਚਰਲੀ ਹਿੰਦੂ ਕਹਿੰਦੇ ਨੇ ਜੀ, ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ। ਹੁਣ ਇਹ ਸੁਬਰਾਮਨੀਅਮ ਸਵਾਮੀ ਇੱਕ ਸਟੈਪ ਹੋਰ ਅੱਗੇ ਗਿਆ ਹੈ, ਆਲ ਇੰਡੀਅਨਸ ਆਰ ਹਿੰਦੂਜ਼ ਕਲਚਰਲੀ ਐਂਡ ਸਾਇੰਟੀਫਿਕਲੀ। ਇਹ ਵਿਗਿਆਨਕ ਤੌਰ ਤੇ ਔਰ ਸੱਭਿਆਚਾਰਕ ਤੌਰ ਤੇ ਸਾਰੇ ਹਿੰਦੂ ਨੇ। ਔਰ ਇਹ ਗੱਲ ਉਹਨੇ ਜਿੱਥੇ ਲਖਨਊ ਦੇ ਵਿੱਚ, ਜਿੱਥੇ ਕਿ ਉਹ ਇੱਕ ਐਡਰੈਸ ਕਰ ਰਿਹਾ ਸੀ ਗੈਦਰਿੰਗ ਨੂੰ, ਜਿਹਦੇ 'ਚ ILM ਲਖਨਊ, KGMU, ਡਾਕਟਰ ਰਾਮ ਮਨੋਹਰ ਲੋਹੀਆ ਲਾ ਯੂਨੀਵਰਸਿਟੀ ਔਰ ਦੂਸਰੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਸਟੂਡੈਂਟਸ ਸੀ, ਉਹਨਾਂ ਨੂੰ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ, ਔਰ ਮੈਂ ਟਾਈਮਜ਼ ਆਫ ਇੰਡੀਆ ਦੇ ਜਿਹੜੇ 2 ਰੈਲੇਵੈਂਟ ਪੈਰਾਗ੍ਰਾਫ ਨੇ ਇਹਦੇ ਬਾਰੇ, ਬਾਕੀ ਵੀ ਉਹਨੇ ਜਬਰੀਆਂ ਮਾਰੀਆਂ, ਉਹ ਮੈਂ ਜ਼ਰੂਰ ਦਰਸ਼ਕਾਂ ਨਾਲ, ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦਾ। ਲਖਨਊ ਡੇਟਲਾਈਨ ਦੀ ਇਹ ਖਬਰ ਹੈ, ਇਫ ਫॉर द ਰਾਸ਼ਟਰੀ ਸਵੈਮ ਸੇਵਕ ਸੰਘ all Indians are culturally Hindus, for BJP leader Dr. Subramaniam Swamy all Indians are both scientifically and historically Hindus। ਜਿਹੜੀ ਗੱਲ ਮੈਂ ਪਹਿਲਾਂ ਹੀ ਵਿਆਖਿਆ ਕਰ ਦਿੱਤੀ ਹੈ।
while RSS came up with its theory at Saraswati Kunj on the eve of its 3-day national meeting beginning Friday, Dr. Swami came up with the conclusion while speaking at a program organized by a local youth in action forum ਕਿ ਵੀ ਉਹਨਾਂ ਨੇ ਜਿਹੜੀ ਆਪਣੀ ਕੁੰਜ ਦੇ ਵਿੱਚ ਮੀਟਿੰਗ ਕੀਤੀ ਸਰਸਵਤੀ ਕੁੰਜ, ਉਹਦੇ 'ਚ 3 ਦਿਨਾਂ ਰੋਜ਼ ਦੇ ਵਿੱਚ RSS ਨੇ ਕਿਹਾ ਕਿ ਜੀ ਸਾਰੇ ਜਿਹੜੇ ਨੇ ਇੱਥੋਂ ਦੇ ਰਹਿਣ ਵਾਲੇ ਉਹ ਕਲਚਰਲੀ ਹਿੰਦੂ ਨੇ, ਔਰ ਇਹਨੇ ਯੂਥ ਐਕਸ਼ਨ ਫੋਰਮ ਦੀ ਮੀਟਿੰਗ ਦੇ ਵਿੱਚ ਸੁਬਰਾਮਨਿਅਮ ਸਵਾਮੀ ਨੇ ਕਿਹਾ। ਸਟ੍ਰੈਸਿੰਗ ਫਰਦਰ, ਇਸ ਤੇ ਅੱਗੋਂ ਜ਼ੋਰ ਪਾਉਂਦੇ ਆ, ਡਾਕਟਰ ਸਵਾਮੀ ਬਿਗੇਨ ਰੈਫਰਿੰਗ ਟੂ Maharashtra Navnirman Sena Chief Raj Thakre's anti-UPite politics and said once during his trip to Mumbai, he had urged one of his friends to bring hair sample of Raj Thakre. Surprisingly, his friend and Raj Thakre had a common barber, hence he managed to bring the sample. ਹੁਣ ਜਿਹੜੀ ਸ਼ਿਵ ਸੈਨਾ ਹੈ ਰਾਜ ਠਾਕਰੇ, ਕਿਉਂਕਿ ਉਹਨਾਂ ਦਾ ਬਾਲ ਠਾਕਰੇ ਪਿਓ ਸੀ, ਇੱਧਰ ਰਾਜ ਠਾਕਰੇ ਹੈ ਉਦੇ ਠਾਕਰੇ, ਉਹਨੇ ਕਿਹਾ ਉਹ ਯੂਪੀ ਔਰ ਬਿਹਾਰ ਵਾਲੇ ਭਈਆਂ ਨੂੰ ਕੁੱਟ ਚਾੜਦੇ ਨੇ ਵੀ ਤੁਸੀਂ ਮਰਾਠੇ ਨਹੀਂ ਹੈਗੇ, ਤੁਸੀਂ ਸਾਡੇ ਮਰਾਠਾ ਲੈਂਡ ਦਾ ਆ ਕੇ ਸਾਡੇ ਜੌਬ ਕੈਪਚਰ ਕਰਦੇ ਹੋ, ਸਾਨੂੰ ਐਕਸਪਲੋਇਟ ਕਰਦੇ ਹੋ। ਹੁਣ ਇਹ ਕਹਿੰਦਾ ਹੈ, ਔਰ ਤੁਸੀਂ ਦੇਖੋ ਵੀ ਇਹ ਚਲਾਕੀ ਕਿਸ ਹੱਦ ਤੱਕ ਇਹ ਜਾਂਦੇ ਨੇ ਔਰ ਕਿੰਨਾ ਸਾਨੂੰ ਬਾਖਬਰ ਹੋਣਾ ਚਾਹੀਦਾ ਹੈ ਇਹਨਾਂ ਦੀਆਂ ਹਰਕਤਾਂ ਤੋਂ। ਕਹਿੰਦਾ ਕਿ ਜੀ ਮੇਰਾ ਇੱਕ ਜਿਹੜਾ ਦੋਸਤ ਸੀ ਜਿਹੜਾ ਬੰਬਈ ਦੇ ਵਿੱਚ ਰਾਜ ਠਾਕਰੇ ਜਿਹੜਾ ਸ਼ਿਵ ਸੈਨਾ ਦਾ ਲੀਡਰ ਹੈ, ਉਹ ਇੱਕੋ ਨਾਈ ਤੋਂ ਝਾਮਤ ਕਰਵਾਉਂਦੇ ਸੀ, ਔਰ ਕਹਿੰਦਾ ਕਿ ਵੀ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਵੀ ਕਿਸੇ ਤਰੀਕੇ ਨਾਲ ਉਹਦਾ ਰਾਜ ਠਾਕਰੇ ਦਾ ਇੱਕ ਵਾਲ ਜਿਹੜਾ ਹੈ ਉਹ ਲੈ, ਉਹ ਕਹਿੰਦਾ ਉਹ ਲੈ ਆਇਆ। ਫਿਰ ਉਹ ਅੱਗੋਂ ਕਹਿੰਦਾ he then got the hair sample of taxi wala from UP in exchange of ₹100। ਫਿਰ ਕੋ ਆਮ ਜਿਹੜਾ ਟੈਕਸੀ ਚਲਾਉਂਦਾ ਸੀ ਯੂਪੀ ਵਾਲਾ ਭਈਆ, ਕਹਿੰਦਾ ਉਹਦਾ ਵੀ ਮੈਂ ਵਾਲ ਦਾ ਸੈਂਪਲ ਮੰਗਵਾ ਲਿਆ। ਹੁਣ ਰਾਜ ਠਾਕਰੇ ਦੇ ਵਾਲ ਦਾ ਸੈਂਪਲ ਹੁਣ ਇਹ ਕਿਵੇਂ ਨਾਈਆਂ ਤੱਕ ਪਹੁੰਚ ਕਰਕੇ ਉਹਦਾ ਜੇ ਇਹਦੀ ਗੱਲ ਨੂੰ ਮੰਨਿਆ ਜਾਏ। Swami said and added that both the samples were sent to Hyderabad Forensic Laboratory for DNA sampling. To everyone's surprise, DNA of both Thakre and Taxiwala from UP were the same। ਹੁਣ ਉਹ ਕਹਿੰਦਾ ਕਿ ਜੀ ਮੈਂ ਉਹਨੂੰ ਆਪਣੇ ਫਿਰ ਮੈਂ ਇੱਕ ਟੈਕਸੀ ਵਾਲੇ ਦਾ ਵੀ ਇੱਕ ਵਾਲ ਲਿਆ ਜਿਹੜਾ ਯੂਪੀ ਤੋਂ ਸੀ ਔਰ ਬੰਬਈ ਦੇ ਵਿੱਚ ਟੈਕਸੀ ਚਲਾਉਂਦਾ ਸੀ। ਹੈਦਰਾਬਾਦ ਦੀਆਂ ਫੋਰੈਂਸਿਕ ਲੈਬੋਰਟਰੀ ਨੂੰ ਦੋਨੋਂ ਵਾਲਾਂ ਦੇ ਸੈਂਪਲ ਭੇਜੇ, ਕਿਉਂਕਿ ਇੱਥੇ ਵੀ ਜਿਹੜਾ ਹੁਣ DNA ਹੈ ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੀ ਉਹਦਾ ਸਾਰਾ ਓਰੀਜਨ ਇੱਥੇ ਈਵਨ ਐਜ਼ ਐਵੀਡੈਂਸ ਵੀ ਯੂਜ਼ ਹੁੰਦਾ, ਇੰਡੀਆ 'ਚ ਵੀ ਹੁੰਦਾ। ਉਹ ਕਹਿੰਦਾ ਜੀ ਮੈਨੂੰ ਇਹ ਸਭ ਇੱਕ ਬੜੀ ਹੈਰਾਨੀ ਹੋਈ ਦੋਨਾਂ ਨੂੰ ਦੇਖ ਕੇ ਕਿ ਟੈਕਸੀ ਵਾਲੇ ਦਾ ਔਰ ਰਾਜ ਠਾਕਰੇ ਦੇ ਜਿਹੜਾ DNA ਸੀ ਉਹ ਇੱਕੋ ਹੀ ਸੀ। ਤਾਂ ਇਹ ਕਹਿ ਕੇ ਉਹ ਇਹ ਪ੍ਰੂਵ ਕਰਨਾ ਚਾਹੁੰਦਾ ਹੈ ਕਿ ਇਹ ਭਾਵੇਂ ਸਾਨੂੰ ਯੂਪੀ ਜਾਂ ਬਿਹਾਰ ਨੂੰ ਬਿਹਾਰੀਆਂ ਨੂੰ ਕੱਢਦੇ ਹੋਣ, ਪਰ ਹੈ ਇਹ ਹਿੰਦੂ ਨੇ, ਇਹਨਾਂ ਦਾ DNA ਸੈਂਪਲ ਜਿਹੜਾ ਉਹ ਇੱਕੋ ਹੀ ਹੈ ਜੀ। ਹੁਣ ਹਾਲਾਂਕਿ ਇਸ ਤੋਂ ਪਹਿਲਾਂ ਬਾਲ ਠਾਕਰੇ ਬਾਰੇ ਇਹਨਾਂ ਸਾਰਿਆਂ ਦਾ ਗੁਰੂ ਕੰਡਾਲ ਤਾਂ ਬਾਲ ਠਾਕਰੇ ਸੀ, ਉਹਦੇ ਹੀ ਪੁੱਤਰ ਭਤੀਜੇ ਨੇ। ਇਹ ਚਾਰਜ ਵੀ ਉਹਦੇ ਤੇ ਲੱਗਾ ਸੀ ਕਿ ਭਾਵੇਂ ਉਹ ਮਰਾਠਾ ਬਣ ਕੇ ਬਾਕੀਆਂ ਨੂੰ ਜਿਹੜਾ ਉਹ ਕੁੱਟ ਚਾੜ ਰਿਹਾ ਹੈ, ਪਰ ਉਹਦੇ ਪੁਰਖੇ ਜਿਹੜੇ ਨੇ ਬਹੁਤ ਪਹਿਲਾਂ ਵੀ ਇਹ ਮਰਾਠਾ ਨਹੀਂ ਹੈ ਓਰੀਜਨਲੀ, ਦੇ ਪੁਰਖੇ ਬਹੁਤ ਪਹਿਲਾਂ ਯੂਪੀ ਤੋਂ ਗਏ ਹੋਏ ਸੀ। ਜੇ ਹੁਣ ਇਹਦੀ ਗੱਲ ਨੂੰ ਵੀ ਨਕਾਰਨਾ ਹੋਏ ਕਿ ਇਨਫੈਕਟ ਬਾਲ ਠਾਕਰੇ ਦਾ ਭਾਵੇਂ ਅੱਜ ਉਹਦਾ ਪੋਲੀਟੀਕਲ ਸਟੈਂਸ ਕੁਛ ਵੀ ਹੋਏ, ਇਹ ਉਹਦੇ ਤੇ ਚਾਰਜ ਲੱਗਦਾ ਰਿਹਾ। ਪਰ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ ਕਿ ਕਿਸ ਹੱਦ ਤੱਕ ਜਾ ਕੇ ਇਹ ਹੁਣ ਸਭ ਨੂੰ ਹਿੰਦੂ ਬਣਾਉਣ ਤੇ ਤੁਲੇ ਹੋਏ ਨੇ। RSS ਦਾ ਕਲਚਰਲੀ ਬਣਾ ਰਿਹਾ, ਇਹ ਸਾਇੰਟੀਫਿਕਲੀ ਵੀ ਬਣਾ ਰਿਹਾ। ਹੁਣ ਇਹ ਅੱਗੋਂ ਕਹਿੰਦੇ Swami said leaving the gathering mostly of ਕਿ ਬੜੇ ਸਟੂਡੈਂਟ ਜਿਹੜੇ ਨੇ ਉਹ ਹੱਸੇ, ਬੜੇ ਖੁਸ਼ ਹੋਏ। ਹੁਣ ਉਹ ਅੱਗੋਂ ਕਹਿੰਦਾ continuing in the same vein, he said DNA of Muslims and Hindus is also the same, as there were no Muslims but only Hindus 800 years ago when Muhammad Ghori finally succeeded in invading India on his 17th attempt। ਉਹਨੇ ਕਿਹਾ ਜੀ ਇਸੇ ਤਰ੍ਹਾਂ 800 ਸਾਲ ਪਹਿਲਾਂ ਤੱਕ ਸਿੱਖ ਹਿੰਦੂ ਔਰ ਮੁਸਲਮਾਨ ਉਹਨਾਂ ਦਾ ਵੀ ਇੱਕੋ ਹੀ ਸੀ, ਜਿਹੜਾ ਪਾਰਟ ਉਹ ਹਿੰਦੂ ਹੀ ਸੀ। ਮੁਹੰਮਦ ਗੌਰੀ ਨੇ 17ਵੇਂ ਹਮਲੇ ਵੇਲੇ ਜਿਹੜਾ ਕਾਮਯਾਬੀ ਲਈ ਔਰ ਫਿਰ ਉਹਨੇ ਮੁਸਲਮਾਨ ਬਣਾ ਦਿੱਤੇ। ਔਰ ਇਸ ਤਰੀਕੇ ਨਾਲ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਇਹ ਸਾਇੰਟੀਫਿਕਲੀ ਜਿੰਨੇ ਸਾਰੇ ਨੇ ਉਹ ਹਿੰਦੂ ਨੇ ਜੀ। ਹੁਣ ਜਿਹੜੀ ਗੱਲ ਉਹਨੇ ਐਂਡ 'ਚ ਕਹੀ, that is why Swami said he had been urging the Muslims to relinquish their demand for mosques at Ayodhya, Kanshi and Mathura as they were temples at all these sites। ਉਹ ਕਹਿੰਦਾ ਜੀ ਇਸੇ ਲਈ
मैं जिहड़ा ये मुसलमानां नूं कह रहा कि ये अयोध्या मथुरा और कांशी ये हिंदुआं दे हवाले कर दिओ, क्योंकि इत्थे पहलां मंदिर ही हुंदे सी। और हुण तुसीं इहदी उस स्टेटमेंट नूं जिस दिन बाबरी मसीत ढाई 6 दसंबर 1992 नूं और जिहड़ी किवें रीजॉइसिंग कीती इन्हां ने, किवें सैलीब्रेट किया और पार्लीमेंट और राज सभा की लॉबी दे विच भावें उदों गिणती दे इन्हां दे 2-4 MP सी, नारा यही गूंजदा जिहड़ा वो गूंजे कि ये तो पहली झांकी है, मथुरा कांशी बाकी है। अजे तो असीं अयोध्या दे विच पहली झांकी तुहानूं दिखाई है, अजे मथुरा और कांशी हुण ये ही गल जिहड़ा है सुब्रमण्यम स्वामी कह रहे कि ये जिहड़ा मथुरा ते कांशी है ये साडे हवाले करो। और इसे ही सुब्रमण्यम स्वामी दा एक राइटअप पिछले दिनां च जिहड़ा वाया ईमेल चारे पासे गया, ਉਹਦੇ 'ਚ ਉਹਨੇ ਕਿਹਾ ਹੁਣ ਤੁਸੀਂ ਦੇਖੋ ਵੀ ਇਹਦੇ ਵਿਚਲਾ ਹਿੰਦੂ ਕਿਵੇਂ ਬਾਹਰ ਨਿਕਲ ਰਿਹਾ ਔਰ ਕਿਵੇਂ ਇਹ ਚੈਂਪੀਅਨ ਜਿਹੜਾ ਬਣਿਆ ਹੋਇਆ। ਇਹ ਕਹਿੰਦਾ ਜੀ ਮੈਂ ਇੱਕ ਕਨਫੈਸ਼ਨ ਕਰਨਾ ਚਾਹੁੰਦਾ, ਇੱਕ ਆਪਣੇ ਗੁਨਾਹ ਦਾ ਇਕਬਾਲ ਕਰਨਾ ਚਾਹੁੰਦਾ। ਔਰ ਉਹਦੇ 'ਚੋਂ ਕਹਿੰਦਾ ਹੈ when I landed in Mumbai in 2003 I was sort of non-practicing Hindu, but as I observed the jihadi bigots and read their books I discovered the centrality of rituals in a religion if it is to survive। कि 2003 तक मैं कोई कर्मकांडी हिंदू नहीं सी, पर ज्यों ज्यों मैं जिहादी जिहड़े फैनैटिक ने बिगट ने उन्हां दा ਸਾਹਿਤ पढ़िया तो फिर मैनूं ये समझ आई कि जिहड़े रिचुअल हुंदे ने, जिहड़ियां कर्मकांड है वो कितना जरूरी है धर्म के सर्वाइवल दे लई। हुण ये कहंदा in 2004 I had refused to give chanda and criticized the drinking and dancing during Visarjans, calling it sacrilege and useless noise। कि 2004 च मेरे को जो चंदा मंगण लई आए, जो गणेश की मूर्ति विसर्जन कहते हैं उन्होंने रोड़ते हैं पानी च, तो मैं चंदा देण तो ना कर दी कि भी तुसीं तां नचदे टप्पदे हो और शराबां पींदे हो, इहदे लई मैं पैसा नहीं देना, ये फजूल दा शोर पाउंदे। बट एज आई read I realized that these drunk dancers have a big hand in keeping alive not just Hinduism but even me, as I figured that my types who criticize them would run away at the first cry of the jihad। कहंदा जी ज्यों ज्यों मैं हुण पढ़िया मैनूं ये समझ आई भी ये शराबी कबाबी ये तो बड़े वड्डे हिंदू धर्म के रक्षक ने, क्योंकि मेरे वर्गे तो जिहड़े ने जो जिहादियां ने भवक मारी दौड़ जानी है, इन्हां ने ही खलोना है और मैं जिहड़ा है अपनी गलती नूं दा इकबाल करदा है। उपर उन्हें कह के इत्थों शुरू कीता है। But these drunk dancers would step forward and fight for their faith and in process save me। कि जी जदों जिहादियां ने कीता है ये शराबियां ने ही अगे आके जिहड़ा मैनू प्रोटेक्ट करना है और मेरी रक्षा करनी। And since at least 2005 I am the most die-hard supporter of all our noisy festivals and all the drinking and dancing। हुण तुसीं देख लो हिंदुत्वा दा दायराकार की है, हुण इन्हां नूं रब भी भुल गया। हुण इन्हां नूं जिहड़ी प्यूरिटन है, गां मास नहीं खाना, जिहड़ा वो मास नहीं खाना वैसे ही, और बड़ा पवित्र कर्म करने। हुण हिंदुत्वा नूं ये जस्टिफाई कर रहा कि जिहड़ा ईवन डांसिंग ड्रिंकिंग ये बहुत वड्डा काम कर रहे हैं, इन्हां ने ही मरना है जिहादियां दे, इन्हां ने हिंदू धर्म नूं अलाइव रखिया है। इसलिए मैं हुण इन्हां दा बहुत वड्डा जिहड़ा वो समर्थक बन गया। I give them chanda in the amounts they never expect, and if I am not at home when they come I seek them out to pay। कहंदा जी मैं उन्हां नूं इन्ना पैसा दिंदा जिहड़ी उन्हां नूं कदे आस भी नहीं हुंदी, और जे मैं ना भी घर च होवां मैं कह के जांदा कि उन्हां नूं इन्ना पैसा देना। हुण ये देख लो भी इन्हां ये जिहड़े जिन्ने सारे गुंडे ने RSS दे, इन्हां दा पैसा कित्थों आ रहा है। सुब्रमण्यम स्वामी जिहड़ा एडमिट कर रहा कि जी मैं इन्ना पैसा दिंदा जिहदा वो अंदाजा भी नहीं ला सकदे। I seek them out to pay। In fact, as I thought more about it, we idiot Hindus never give chanda to our organizations, and nor do we support our political patrons with money or vote, and end up spending huge amounts in taxes and paying out subsidies to parasites who want subsidy for everything। ਹੁਣ ਇਹ ਸਾਇਲੈਂਟ ਆਵਾਜ਼ ਦੇ ਵਿੱਚ ਮੁਸਲਮ ਮੈਜੋਰਿਟੀ ਜਿਹੜੀ ਗਰੀਬਾਂ ਦੀ ਔਰ ਦੂਜੇ ਜਿਨ੍ਹਾਂ ਨੂੰ ਕਹਿੰਦਾ ਜੀ ਅਸੀਂ ਇਡੀਅਟ ਹੈ ਹਿੰਦੂ, ਅਸੀਂ ਆਪਣਿਆਂ ਨੂੰ ਨਹੀਂ ਚੰਦਾ ਦਿੰਦੇ, ਆਪਣੀਆਂ ਹਿੰਦੂਤਵੀ ਸੰਸਥਾਵਾਂ ਨੂੰ ਸਰਕਾਰ ਨੂੰ ਦਿੰਦੇ ਆ, ਅੱਗੋਂ ਇਹਨਾਂ ਸਬਸਿਡੀਜ਼ ਦਿੰਦੀ ਹੈ ਇਹਨਾਂ ਪੈਰਾਸਾਈਟਸ ਨੂੰ, ਜੋਂਕਾਂ ਜਿਹੜੀਆਂ ਨੇ ਸਾਡੇ ਤੇ ਬਣੀਆਂ ਹੋਈਆਂ ਨੇ।
who want subsidy for everything and paying our bribes and then become necessary because of breakdown of law and order. ਅੱਗੇ ਜਬਲੀਆਂ ਮਾਰੀਆਂ ਹੋਈਆਂ. So during any festival season, I will go out and support the mandals and drink and dance if possible. ਕਿ ਹੁਣ ਜਿੰਨੇ ਤਿਉਹਾਰ ਹਿੰਦੂਤਵਾ ਦੇ ਆਉਂਦੇ ਨੇ ਹਿੰਦੂਆਂ ਦੇ, ਮੈਂ ਬਾਹਰ ਜਾਂਦਾ ਉਹਨਾਂ ਦਾ ਮੈਂ ਬਹੁਤ ਸਮਰਥਨ ਕਰਦਾ ਮੰਡਲਸ ਦਾ, ਔਰ ਮੈਂ ਜੇ ਮੈਨੂੰ ਹੋਏ ਤਾਂ ਮੈਂ ਪੀਂਦਾ ਵੀ ਹਾਂ, ਨੱਚਦਾ ਵੀ ਹਾਂ. ਰਿਚੁਅਲਸ ਲਾਈਕ ਥੀਸ ਵਿਲ ਸੇਵ ਅਸ, ਕਿ ਸਾਨੂੰ ਇਹੀ ਸ਼ਰਾਬੀ ਔਰ ਨੱਚਣਾ ਜਿਹੜਾ ਹੈ ਇਹੀ ਹਿੰਦੂਆਂ ਨੂੰ ਸੇਵ ਕਰੇਗਾ. ਬਾਕੀ ਉਹਨੇ ਕਿਹਾ ਜੀ ਨੋਇਜ਼ ਜਿਹੜਾ ਯੂਰਪ ਮਰ ਰਿਹਾ ਔਰ ਇਸ ਲਈ ਵੀ ਉਹ ਨੋਇਜ਼ ਨਹੀਂ ਪਾਉਂਦੇ, ਸਾਡਾ ਅਸੀਂ ਤਾਂ ਬਚੇ ਹੀ ਇਸ ਲਈ ਹਾਂ ਵੀ ਅਸੀਂ ਬਹੁਤ ਖੱਪ ਪਾਉਂਦੇ. ਐਪੋਲੋਜਿਸਟ ਮਾਈਂਡਸੈਟ ਹੈਜ਼ ਕੈਪਟ ਅਸ ਸਲੇਵਸ. ਇਹ ਜਿਹੜੇ ਹਰ ਗੱਲ 'ਚ ਆਪਣੇ 'ਚ ਗੁਨਾਹ ਦੇਖਣ ਵਾਲੇ ਲੋਕ ਨੇ, ਇਹਨਾਂ ਨੇ ਸਾਨੂੰ ਗੁਲਾਮ ਰੱਖਿਆ. ਇਟਸ ਟਾਈਮ ਟੂ ਲਿਬਰੇਟ ਆਵਰ ਸੈਲਵਸ ਵਿਦਾਊਟ ਕੇਅਰ ਫॉर ਵਟ ਦ ਵਰਲਡ ਥਿੰਕਸ. ਪਰਵਾਹ ਨਾ ਕਰੋ ਦੁਨੀਆ ਕੀ ਸੋਚਦੀ ਹੈ, ਚੱਕ ਦਿਓ ਬਸ. ਤੁਸੀਂ ਇਹ ਹਿੰਦੂਤਵੀ ਸ਼ਰਾਬ ਨਸ਼ਾ ਨੱਚਣਾ, ਮੁਸਲਮਾਨਾਂ ਦੇ ਗਾਟੇ ਲਾਓ, ਉਹਨਾਂ ਦੀਆਂ ਖੋਹ ਮਸੀਤਾਂ ਮੰਦਰ ਬਣਾਓ, ਬਾਕੀ ਸਾਰਿਆਂ ਨੂੰ ਹਿੰਦੂ, ਕਿਉਂਕਿ ਹੈ ਹੀ ਹਿੰਦੂ ਨੇ, ਸਾਇੰਟੀਫਿਕਲੀ ਵੀ ਹਿੰਦੂ ਨੇ ਸਾਰੇ ਹਿੰਦੁਸਤਾਨ ਦੇ, ਔਰ ਕਲਚਰਲੀ ਵੀ ਹਿੰਦੂ ਨੇ. ਐਟ ਲੀਸਟ ਵੀ ਆਰ ਨਾਟ beheading people ਔਰ burning thousands of them alive calling them heretics. ਅਸੀਂ ਕਹਿੰਦਾ ਹਿੰਦੂ ਬਹੁਤ ਚੰਗੇ ਹੈ, ਬਹੁਤ ਪਵਿੱਤਰ ਹੈ, ਘੱਟੋ ਘੱਟ ਅਸੀਂ ਸਿਰ ਨਹੀਂ ਲਾਉਂਦੇ, ਇਸਲਾਮ ਵੱਲ ਕਹਿ ਰਹੇ ਜੀ, ਔਰ burning thousands of them alive calling them heretics. ਇਹ ਈਸਾਈਆਂ ਦੇ ਵਿੱਚ ਬਰਨਿੰਗ ਐਟ ਦਾ ਸਟੇਕ ਸੀ ਇੱਕ ਸਟੇਜ ਦੇ ਉੱਤੇ, ਕਿ ਜਿਨ੍ਹਾਂ ਨੂੰ ਇਹ ਇਲਜ਼ਾਮ ਲਾਉਂਦੇ ਸੀ ਜੀ ਵਿਚ ਕਰਾਫਟ ਹੈ, ਬੰਦਾ ਹੈ ਜਾਂ ਔਰਤ ਹੈ, ਤੇ ਉਹਨੂੰ ਸੂਲੀ ਦੇ ਉੱਤੇ ਬੰਨ੍ਹ ਕੇ ਤੇ ਜਿਉਂਦੇ ਅੱਗ ਲਾ ਦਿੰਦੇ ਸੀ, ਉਹਨਾਂ ਨੂੰ ਹੈਰੇਟਿਕਸ ਕਹਿੰਦੇ ਸੀ ਜਾਂ ਵਿਚਿਸ ਕਹਿੰਦੇ ਸੀ. ਸੋ ਉਹਦੇ ਬਾਰੇ ਇਸ਼ਾਰਾ ਹੁਣ ਇਸ ਲੇਖ 'ਚੋਂ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਉਹਨਾਂ ਦੇ ਹਰ ਚੀਜ਼ ਨੂੰ ਜਿਹੜਾ ਉਹ ਨੈਗੇਟ ਕਰ ਰਿਹਾ. ਹਿੰਦੂਆਂ ਦੀ ਡਾਂਸਿੰਗ ਔਰ ਜੋ ਕੁਛ ਵੀ ਜੋ ਵੀ ਉਹ ਕਰਦੇ ਨੇ, ਸ਼ਰਾਬ ਕਬਾਬ, ਸਭ ਜਸਟੀਫਾਈਡ ਹੈ, ਔਰ ਸਾਇੰਟੀਫਿਕਲੀ ਵੀ ਔਰ ਕਲਚਰਲੀ ਵੀ ਹਰ ਭਾਰਤ 'ਚ ਰਹਿਣ ਵਾਲਾ ਹਿੰਦੂ ਹੈ. ਇਹ ਸੁਬਰਾਮਨੀਅਮ ਸਵਾਮੀ ਜਿਹੜਾ ਹਾਰਵਰਡ ਪ੍ਰੋਫੈਸਰ ਆਈਡੀਆਲੋਗ ਇਹਨਾਂ ਦਾ, ਇਹ ਉਹਦੇ ਵਿਚਾਰ ਨੇ. ਤਾਂ ਹੁਣ ਅੰਦਾਜ਼ਾ ਲਾਓ ਕਿ ਆਮ ਜਿਹੜਾ ਉੱਥੇ ਰਿਕਸ਼ੇ ਵਾਲਾ ਹੈ ਜਾਂ ਟਾਂਗੇ ਵਾਲਾ ਹੈ ਜਾਂ ਗੂਨ ਹੈ RSS ਦਾ, ਜਿਸ ਨੂੰ ਜਿਹੜਾ ਉਹਨਾਂ ਨੇ ਵੈਸੇ ਹੀ ਬ੍ਰੇਨ ਵਾਸ਼ ਕੀਤਾ ਹੋਇਆ ਕੋਈ ਹਨੂਮਾਨ ਦੇ ਨਾਂ 'ਤੇ, ਕਿਸੇ ਹੋਰ ਦੇ ਨਾਂ 'ਤੇ, ਉਹ ਕੀ ਸੋਚਦਾ ਹੋਏਗਾ, ਔਰ ਅਲਟੀਮੇਟਲੀ ਉਸ ਮੁਲਕ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਿਸ ਕਿਸਮ ਦੀ ਗੁੰਡਾਗਰਦੀ ਦਾ ਆਲਮ ਔਰ ਕਿਵੇਂ ਜ਼ਬਰਦਸਤੀ, ਔਰ ਇਹ ਖਬਰਾਂ ਆ ਰਹੀਆਂ ਨੇ ਯੂਪੀ ਬਿਹਾਰ 'ਚ ਲੱਖਾਂ ਰੁਪਈਏ ਇਹਨਾਂ ਨੇ ਫੰਡ ਰੱਖੇ ਨੇ, ਜ਼ਬਰਦਸਤੀ ਸ਼ੁੱਧੀਕਰਨ ਚੱਲ ਰਿਹਾ, ਜਿਹਦੀਆਂ ਖਬਰਾਂ ਹੁਣ ਨਹੀਂ ਆ ਰਹੀਆਂ. ਕਈਆਂ ਇਹਨਾਂ ਨੇ ਈਸਾਈਆਂ ਦੇ ਪਿੰਡ ਜਿਹੜੇ ਨੇ ਉਹ ਮਾਰਕ ਕੀਤੇ ਨੇ, ਉੱਥੇ ਜਾਂਦੇ ਨੇ, ਉਹਨਾਂ ਦੇ ਕਾਗਜ਼ ਸੁੱਟ ਦਿੰਦੇ ਨੇ, 48 ਘੰਟੇ ਦਾ ਨੋਟਿਸ ਹੈ, ਵਾਪਸ ਹਿੰਦੂ ਬਣ ਜਾਓ, ਨਹੀਂ ਤਾਂ ਜਿਹੜਾ ਜੋ ਕੰਧਮਾਲ 'ਚ ਅਸੀਂ ਉੜੀਸਾ 'ਚ ਕੀਤਾ ਤੁਹਾਡੇ ਨਾਲ ਉਹ ਕੁਛ ਕਰਾਂਗੇ. ਔਰ ਉਹਦੇ 'ਚ ਅਗਲੇ ਦਿਨ ਉਹ ਹਵਨ ਹੋ ਰਿਹਾ ਹੁੰਦਾ ਹੈ, ਉਹ ਸਾਰੇ ਵਿਚਾਰੇ ਗਰੀਬ ਮੋਸਟਲੀ ਦਲਿਤ ਨੇ, ਉਹ ਜਿਹੜੇ ਨੇ ਉਹਨਾਂ ਨੂੰ ਵਾਪਸ ਹਿੰਦੂ ਬਣਾ ਰਹੇ ਹੁੰਦੇ ਨੇ. ਇਹ ਇੱਕ ਪਾਸੇ ਇਹ ਪ੍ਰੋਸੈਸ ਚੱਲ ਰਹੀ ਹੈ, ਅੱਪਰ ਲੈਵਲ ਤੇ ਇਹਨਾਂ ਦਾ ਇਹ ਚੱਲ ਰਿਹਾ ਹੈ. ਇਹ ਅੱਛੇ ਦਿਨ ਆ ਗਏ ਨੇ, ਇਹੀ ਇਹਨਾਂ ਦਾ ਅਲਟੀਮੇਟ, ਪਰ ਉਹ 5 ਮਹੀਨੇ ਦੇ ਵਿੱਚ ਅਜੇ 5 ਸਾਲ ਦਾ ਵਕਤ ਹੈ, ਔਰ ਕੀ ਹੋਏਗਾ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ. ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਆ ਬ੍ਰੇਕ. ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ.